जी डॉक्टर साहब साडे कोल पहली ईमेल आई है वीर अमरजीत सिंह जी दी चंडीगढ़ तो ये लिखते हैं प्यारे डॉक्टर साहब गुरफतेह हर साल की तरह हाल दी विच दशहरा जां विजय लक्ष्मी दा तिहार सारे भारत विच मनाया गया। सानू सारिਆਂ ਨੂੰ इस पिछे इतिहास ਦਾ पता ही है। मैं आप मीडिया ਦਾ ਬੰਦਾ ਹਾਂ ਤੇ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਰਮਾਇਣ ਅਤੇ ਮਹਾਭਾਰਤ ਨੂੰ ਦੋ ਵੱਖਰੇ ਝਰੋਖਿਆਂ ਵਿੱਚੋਂ ਦੇਖਦਾ ਹਾਂ। ਮੇਰੇ ਵਿਚਾਰ ਇਸ ਬਾਰੇ ਕੁਝ ਵੱਖਰੇ ਹਨ ਤੇ ਤੁਹਾਡੇ ਚੋਚ ਇੱਕ ਵੱਖਰਾ ਰੰਗ ਬਣਨਗੇ। इस बारे दर्शक तुहाडे विचार सुनने भी पसंद करनगे। हिंदू इतिहास मुताबिक महाभारत विच द्रौपदी श्री कृष्ण जी दी भैन वांग सी जो कौरवां ने द्रौपदी ते उस दे 5 घर वालियां नाल कीता ते फिर श्री कृष्ण अते पांडवां नाल महाभारत दी लड़ाई लड़ी। ਇਹ घटना रामायण च रावण दे एक्ट नालों किते माड़ा सी। फिर कौरवां दे पुतले क्यों नहीं साड़े जांदे? कौरवां खिलाफ पीड़ा दर्शाउंदा कोई तिहार क्यों नहीं मनाया जांदा भारत विच? मैं उम्मीद करदा हां कि मैं ਇਹ ਗੱਲ ਭਾਰਤੀ ਹੁਕਮਰਾਨਾਂ ਦੇ ਧਾਰਮਿਕ ਅਦਾਰੇ ਅਤੇ ਹੋਰ ਸੰਬੰਧਿਤ ਸੰਸਥਾਵਾਂ ਦੇ ਧਿਆਨ ਵਿੱਚ ਲਿਆ ਸਕਾਂ ਜੋ ਰਾਵਣ ਦਾ ਪੁਤਲਾ ਸਾੜਦੇ ਹਨ। ਮੇਰਾ ਮਤਲਬ ਹੈ ਇਸ ਦੁਸ਼ਹਿਰੇ ਮੌਕੇ ਲੋਕ ਬਦੀ ਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ। ਮਹਾਭਾਰਤ ਅਤੇ ਰਾਮਾਇਣ 'ਚ ਹੋਰ ਕਿੰਨੀਆਂ ਗਲਤ ਗੱਲਾਂ ਹਨ ਕਿ ਅਸੀਂ ਹਰ ਦਿਨ ਜਸ਼ਨ ਮਨਾਉਂਦਿਆਂ ਕੱਢ ਸਕਦੇ ਹਾਂ। सीता जी द्रौपदी अते राम जी ते रावण विचाले इन्ना वितकरा क्यों? जी डॉक्टर साहब वीर अमरजीत सिंह जी का बहुत बहुत शुक्रिया, उन्होंने सानू चंडीगढ़ तो लिखे जी। ये वाकई खुद भी मीडिया परसन ने और इन्होंने एक बड़ी सफल फिल्म महाराजा दलीप सिंह के उत्ते मोनूमेंट ऑफ इनजस्टिस बनाई ਜਿਹੜੀ ਇੰਗਲੈਂਡ 'ਚ ਹਾਊਸ ਆਫ ਕਾਮਨਸ 'ਚ ਵੀ ਦਿਖਾਈ ਗਈ ਔਰ ਇੱਥੇ ਵੀ ਜਦੋਂ ਅਮਰੀਕਾ 'ਚੋਂ ਆਏ ਔਰ ਇੱਥੇ ਵੀ ਕਾਫੀ ਥਾਂ ਤੇ ਉਸ ਨੂੰ ਜਿਹੜਾ ਹੈ ਉਹ ਪ੍ਰਦਰਸ਼ਿਤ ਕੀਤਾ ਗਿਆ। ਔਰ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਸ਼ੇਰ ਸਿੰਘ ਸ਼ੇਰ ਜਿਨ੍ਹਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਖਿਤਾਬ ਅਕਾਲ ਤਖਤ ਤੋਂ ਮਿਲਿਆ ਸੀ, ਬਹੁਤ ਵੱਡੇ ਸਕਾਲਰ ਸਨ, ਸਾਡੇ ਨਾਲ ਕਾਫੀ ਸਨੇਹ ਕਰਦੇ ਨੇ, ਲਿਖਦੇ ਰਹਿੰਦੇ ਨੇ ਅਕਸਰ। ਇਹਨਾਂ ਨੇ ਖਾਸ ਤੌਰ ਤੇ ਜਿਹੜਾ ਦੁਸਹਿਰੇ ਦਾ ਤਿਉਹਾਰ ਹੈ ਜਿਸ ਦਿਨ ਰਾਮ ਔਰ ਰਾਵਣ ਦੀ ਨੇਕੀ ਬਦੀ ਦੀ ਲੜਾਈ ਦੀ ਕਹਾਣੀ ਦੇ ਨਾਲ ਰਾਵਣ ਔਰ ਉਸ ਦੇ ਭਰਾ ਕੁੰਭਕਰਨ ਔਰ ਮੇਘਨਾਦ ਉਹਨਾਂ ਦੇ ਪੁਤਲੇ ਸਾੜੇ ਜਾਂਦੇ ਨੇ, ਉਸ ਵੱਲ ਇਸ਼ਾਰਾ ਕਰਦੇ ਉਹਨਾਂ ਨੇ ਮਹਾਭਾਰਤ ਦੇ ਵਿੱਚ ਜੋ ਕੌਰਵਾਂ ਦਾ ਰੋਲ ਹੈ, ਖਾਸ ਤੌਰ ਤੇ ਜਿਵੇਂ ਪਰੇ ਦਰਬਾਰ ਦੇ ਵਿੱਚ ਦ੍ਰੋਪਦੀ ਨੂੰ ਜਿਹੜਾ ਅਪਮਾਨਿਤ ਕਰਨ ਦੀ ਲਾਈਨ ਜਿਸ ਤੋਂ ਸਾਰੇ ਵਾਕਿਫ ਨੇ, ਮੈਂ ਉਹਦੀਆਂ एक्सप्लिसिट डिटेल्स नहीं जावांगा, उन्होंने कहा जी कौरवां दे पुतले क्यों नहीं साड़ते जी। और फिर उन्होंने कहा भी होर भी बहुत कुछ ऐसा है रामायण महाभारत दे विच जिहड़े कमज़ोर आस्पैक्ट ने। देखो इहदे च कोई शक नहीं है भी कुछ चीज़ां बेशक वो एक एपिक होण जां कुछ लिखतां जां किताबां जां ड्रामे जां नॉवल वो पॉपुलर हो जाते हैं, ਲੋਕਾਂ ਦੇ ਵਿੱਚ ਫਿਰ ਉਹਨਾਂ ਦਾ ਜਿਹੜਾ ਹੈ ਉਹ ਚਰਚਾ ਚੱਲਦਾ ਹੈ, ਲੋਕਾਂ ਦੇ ਵਿੱਚ ਉਸ ਦੇ ਆਪਣੇ ਆਪਣੇ ਪ੍ਰਭਾਵ ਇੰਪੈਕਟ ਹੁੰਦੇ ਨੇ। ਜਿਵੇਂ ਕੋਈ ਇਹ ਨਹੀਂ ਹੈ ਵੀ ਜਿਹੜੀ ਵਾਰਿਸ ਸ਼ਾਹ ਨੇ ਦੀ ਹੀ ਹੀਰ ਹੈ, ਪਰ ਵਾਰਿਸ ਸ਼ਾਹ ਨੇ ਹੀਰ ਲਿਖੀ ਉਹਦੀ ਰਿਚ ਲੈਂਗੁਏਜ ਉਸ ਦਾ ਅੰਦਾਜ਼ ਇਵੇਂ ਬਣ ਗਿਆ ਕਿ ਹੀਰ ਸੱਚਮੁੱਚ ਹੀ ਵਾਰਿਸ ਸ਼ਾਹ ਦੀ ਹੋ ਗਈ ਔਰ ਹੀਰ ਦੀ ਕਬਰ ਵੀ ਬਣ ਗਈ, ਰਾਂਝੇ ਦੇ ਨਾਲ ਵੀ ਜੁੜ ਗਿਆ, ਉਹਨੂੰ ਮਾਈ ਹੀਰ ਦੀ ਕਬਰ ਕਹਿੰਦੇ ਨੇ, ਉੱਥੇ ਮੰਨਤਾਂ ਵੀ ਮੰਨਣ ਲੱਗ ਗਏ। ਉਹ ਕਿੱਥੇ ਹੋਈ, ਕਦੋਂ ਹੋਈ, ਕੀ ਹੈ, ਪਰ ਇਸ ਤਰੀਕੇ ਨਾਲ ਬਹੁਤ ਵਾਰੀ ਜਿਹੜੀਆਂ ਚੀਜ਼ਾਂ ਪੋਪੂਲਰ ਹੁੰਦੀਆਂ, ਇਸੇ ਤਰ੍ਹਾਂ ਰਾਮਾਇਣ ਬੇਸ਼ੱਕ ਵਾਲਮੀਕੀ ਜੀ ਨੇ ਬਹੁਤ ਪਹਿਲਾਂ ਲਿਖੀ, ਸੰਸਕ੍ਰਿਤ ਦੇ ਵਿੱਚ ਸੀ ਓਰੀਜਨਲ, ਪਰ ਉਹ ਸ਼ਾਇਦ ਉੱਥੋਂ ਦੇ ਸੰਸਕ੍ਰਿਤ ਆਉਂਦੀ ਨਹੀਂ ਸੀ, ਲੋਕਾਂ ਨੂੰ ਚੇਤਾ ਵੀ ਨਹੀਂ ਸੀ। ਲੇਕਿਨ 15ਵੀਂ ਸਦੀ ਦੇ ਵਿੱਚ ਗੋਸਵਾਮੀ ਤੁਲਸੀਦਾਸ ਜਿਹੜੇ ਕਿ ਬਹੁਤ ਵੱਡੇ ਦੇਵਨਾਗਰੀ ਦੇ ਸਕਾਲਰ ਸੀ, ਉਹਨਾਂ ਨੇ ਰਾਮਚਰਿਤ ਮਾਨਸ ਲਿਖਿਆ ਜਿਹੜਾ ਕਿ ਤੁਲਸੀ ਰਾਮਾਇਣ ਕਹਾਂਦਾ, ਔਰ ਉਹ ਇੰਨੀ ਪੋਪੂਲਰ ਹੋਈ ਵੀ ਅੱਜ ਵੀ ਕਰੋੜਾਂ ਹਿੰਦੂ ਘਰਾਂ 'ਚ ਪੜ੍ਹੀ ਜਾਂਦੀ ਆ। ਉਹਦੇ 'ਚ ਰਾਮ, ਰਾਵਣ, ਲਛਮਣ, ਸੀਤਾ ਇਹ ਇੱਕ ਉਭਰੇ ਜਿਹੜੇ ਨੇ ਉਸਦੇ ਪਾਤਰਾਂ ਦੇ ਤੌਰ ਤੇ। ਹੁਣ ਗੱਲ ਮੈਂ ਇਹਦੀ ਇਤਿਹਾਸਕਤਾ 'ਚ ਨਹੀਂ ਜਾਵਾਂਗਾ, ਇਸ ਲਈ ਕਈ ਵਾਰੀ ਜਦੋਂ ਅਯੁੱਧਿਆ 'ਚ ਬਾਬਰੀ ਮਸਜਿਦ ਢਾਈ ਗਈ ਜੀ, ਇੱਥੇ ਰਾਮਚੰਦਰ ਜੀ ਦਾ ਜਨਮ ਹੋਇਆ, ਔਰ ਜਿਹੜੇ ਈਵਨ ਹਿੰਦੂ ਹਿਸਟੋਰੀਅਨਸ ਨੇ ਵੀ ਚੈਲੰਜ ਕੀਤਾ, ਉਹਨਾਂ ਨੇ ਕਿਹਾ ਜੀ ਕਿ ਰਾਮ ਜੀ ਦਾ ਜਨਮ ਤਾਂ 100 ਥਾਂ ਤੇ ਹੋਇਆ, ਤੁਸੀਂ ਥਾਈਲੈਂਡ 'ਚ ਚਲੇ ਜਾਓ ਉੱਥੇ ਵੀ ਅਯੁੱਧਿਆ ਹੈ ਕਿ ਰਾਮ ਜੀ ਇੱਥੇ ਜੰਮੇ, ਕਿਸੇ ਹੋਰ ਥਾਂ ਦੇ ਉੱਤੇ ਵੀ। ਹੁਣ ਇਧਰੋਂ ਸੀਤਾ ਦਾ ਸਬੰਧ ਜਦੋਂ ਇਜ਼ਰਾਇਲ ਸਿੰਘ ਚੀਫ ਮਿਨਿਸਟਰ ਸੀ ਉਹ ਇੱਧਰ ਜੋੜਦਾ ਸੀ ਫਗਵਾੜੇ ਨਾਲ, ਜੀ ਇੱਥੋਂ ਦੀ ਧੀ ਸੀ। ਇੱਕ ਹਫ਼ਤਾ ਪਹਿਲਾਂ ਇੱਕ ਵੱਡੀ ਖਬਰ ਹੈ, ਨੇਪਾਲ ਦੇ ਵਿੱਚ ਇੱਕ ਜ਼ਿਲ੍ਹਾ ਹੈ ਜਾਨਕੀਪੁਰ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਸੀਤਾ ਰਾਜਾ ਜਨਕ ਦੀ, ਕਿ ਜਨਕ ਦੇ ਨਾਂ ਦੇ ਉੱਤੇ ਜ਼ਿਲ੍ਹਾ, ਔਰ ਉਹਦੀ ਧੀ ਸੀ, ਔਰ ਰਾਮਚੰਦਰ ਸਵੰਬਰ ਦੇ ਲਈ ਅਯੁੱਧਿਆ ਤੋਂ ਇੱਥੇ ਜਾਨਕੀਪੁਰ ਆਏ ਸੀ।
ਔਰ ਇਹ ਪੂਰੇ ਅੱਜ ਵੀ ਅਯੁੱਧਿਆ ਤੋਂ ਇੱਕ ਬਰਾਤ ਜਾਂਦੀ ਹੈ ਜਿਹੜੀ ਜਾਨਕੀਪੁਰ, ਉੱਥੇ ਸਵੰਬਰ ਹੁੰਦਾ ਹੈ, ਨੇਪਾਲ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਦੂਜੇ ਤੱਕ ਉਹਦੇ ਸ਼ਾਮਲ ਹੁੰਦੇ ਨੇ। 2-3 ਦਿਨ ਪਹਿਲਾਂ ਦੀ ਖਬਰ ਹੈ ਉੱਥੇ ਗੋਲੀ ਚੱਲੀ, ਕਿਉਂਕਿ ਹੁਣ ਉਹ ਇੰਡੀਆ ਨੇ ਉੱਥੇ ਗੜਬੜ ਸ਼ੁਰੂ ਕਰਾਈ ਹੋਈ ਹੈ ਇੰਡੀਆ ਨੇਪਾਲ 'ਚ, ਕਿਉਂਕਿ ਉਹ ਹਿੰਦੂ ਨੇਸ਼ਨ ਆਪਣੇ ਆਪ ਨੂੰ ਨਹੀਂ ਮੰਨਦੇ, ਉਹਨਾਂ ਨੇ ਸੈਕੂਲਰ ਨੇਸ਼ਨ ਬਣਾਇਆ ਹੋਇਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਕਈ ਵਾਰ ਕੁਝ ਰਵਾਇਤਾਂ ਐਸਟੈਬਲਿਸ਼ ਹੋ ਜਾਂਦੀਆਂ ਔਰ ਉਹ ਹੌਲੀ ਹੌਲੀ ਉਹਨਾਂ ਨੂੰ ਇਤਿਹਾਸ ਦਾ ਰੰਗ ਦੇ ਦਿੱਤਾ ਜਾਂਦਾ। ਸੋ ਮੈਂ ਇਸ ਡਿਬੇਟ 'ਚ ਪਏ ਬਿਨਾਂ ਮੈਂ ਸਮਝਦਾ ਵੀ ਬਹੁਤ ਕੁਝ ਐਸਾ ਹੈ, ਰਾਮ ਰਾਵਣ ਕਦੋਂ ਹੋਏ ਇੱਕ ਵੱਖਰੀ ਡਿਬੇਟ ਹੈ, ਮਹਾਭਾਰਤ 'ਚ ਕੀ ਹੋਇਆ ਕੀ ਨਹੀਂ ਅੱਜ ਤੁਸੀਂ ਦੇਖੋ। ਔਰ ਜੇ ਇਹ ਸਵਾਲ ਕਿ ਭਾਈ ਇੱਕ ਰਾਵਣ ਜਿਹਨੇ ਬੇਸ਼ੱਕ ਸੀਤਾ ਨੂੰ ਰਿਵੈਂਜ ਦੇ ਤੌਰ ਤੇ ਚੁੱਕਿਆ, ਉਹਦੀਆਂ ਆਪਣੀਆਂ ਕਹਾਣੀਆਂ ਨੇ ਕਿ ਉਹਦੀ ਭੈਣ ਦਾ ਨੱਕ ਵੱਢ ਲਿਆ ਰਾਮ ਜੀ ਦੇ ਭਰਾ ਨੇ ਲక్ష్మణ ਨੇ, ਲੇਕਿਨ ਇਸ ਗੱਲ ਨੂੰ ਇਹ ਲਿਖਾਰੀ ਵੀ ਮੰਨਦੇ ਨੇ ਕਿ ਸੀਤਾ ਅਨਟੱਚਡ ਸੀ, ਰਾਵਣ ਨੇ ਉਹਨੂੰ ਅਪਮਾਨਿਤ ਨਹੀਂ ਕੀਤਾ। ਜ਼ਾਹਰ ਹੈ ਇੱਕ ਰਿਵੈਂਜ ਹੈ, ਕਿਉਂਕਿ ਔਰਤ ਨੂੰ ਜਿਹੜਾ ਇਹ ਰਿਹਾ ਇੱਕ ਹਿੱਸਾ ਰਿਹਾ, ਬੇਸ਼ੱਕ ਕੰਡੈਮਨੇਬਲ ਪਾਰਟ ਹੈ ਕਿ ਜਿੱਥੇ ਰਿਵੈਂਜ ਤੁਸੀਂ ਕੱਢਦੇ ਸੀ, ਲੇਕਿਨ ਇਹਦੇ ਉਲਟ ਅੱਜ ਭਾਰਤ ਦੇ ਵਿੱਚ ਕੀ ਹੋ ਰਿਹਾ। ਉਦੋਂ ਦਾ ਤਾਂ ਛੱਡੋ ਰਾਮ ਨੇ ਕੀ ਕੀਤਾ, ਰਾਵਣ ਨੇ ਕੀ ਕੀਤਾ, ਕਿਵੇਂ ਸਾਡੀਆਂ ਬੱਚੀਆਂ, ਸਾਡੀਆਂ ਮਾਤਾਵਾਂ ਭੈਣਾਂ ਉੱਥੋਂ ਦੀਆਂ ਸ਼ਹਿਰਾਂ ਗਲੀਆਂ ਬਾਜ਼ਾਰਾਂ 'ਚ ਕਿੰਨੀਆਂ ਸੇਫ ਨੇ ਔਰ ਕਿਸ ਕਿਸਮ ਦਾ ਉਹਨਾਂ ਦੇ ਨਾਲ ਸਲੂਕ ਹੁੰਦਾ ਹੈ, ਕਾਨੂੰਨ ਕੀ ਕਰਦਾ ਹੈ, ਪੁਲਿਸ ਕੀ ਕਰਦੀ ਹੈ, ਕਾਨੂੰਨ ਦੇ ਰਾਖੇ ਕੀ ਕਰਦੇ ਨੇ। ਸੋ ਮੈਂ ਸਮਝਦਾ ਵੀ ਜਿਸ ਸਮਾਜ ਦੇ ਵਿੱਚ, ਔਰ ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਕਿ ਇੰਗਲੈਂਡ ਦਾ ਲਾਰਡ ਹੈ ਹਿੰਦੂ ਓਰੀਜਨ ਦਾ, ਉਹਨੇ ਇੱਕ ਫਾਊਂਡੇਸ਼ਨ ਬਣਾਈ ਹੈ, ਉਹਨੇ ਕਿਹਾ ਜੀ 4.5 ਮਿਲੀਅਨ ਵਿਧਵਾਵਾਂ ਭਾਰਤ ਦੇ ਵਿੱਚ ਜਿਸ ਸਲੂਕ ਦਾ ਸ਼ਿਕਾਰ ਨੇ ਉਹਨਾਂ ਦੀ ਮਦਦ ਕਰਨੀ, ਔਰ ਸਭ ਤੋਂ ਜ਼ਿਆਦਾ ਜਿਹੜੀ ਉਹਨਾਂ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਹੁੰਦੀ ਹੈ ਮਥੁਰਾ 'ਚ ਹੁੰਦੀ ਹੈ, ਸਭ ਤੋਂ ਜ਼ਿਆਦਾ ਵਿਡੋਜ਼ ਉੱਤੇ। ਸੋ ਮਤਲਬ ਅੱਜ ਉਸ ਭਾਰਤ ਦੇ ਵਿੱਚ ਔਰਤ ਦੇ ਨਾਲ ਕੀ ਸਲੂਕ ਹੁੰਦਾ ਹੈ, ਕਿਵੇਂ, ਔਰ ਉਹਨੂੰ ਕਿਵੇਂ ਜਸਟੀਫਾਈ ਕਰਦੇ ਨੇ। ਮੋਹਨ ਭਾਗਵਤ ਤੋਂ ਲੈ ਕੇ ਤੇ ਥੱਲੇ ਤੱਕ ਤੁਸੀਂ ਜਦੋਂ ਨਿਰਭਇਆ ਕੇਸ ਸਾਹਮਣੇ ਆਇਆ ਦਿੱਲੀ ਦੇ ਵਿੱਚ कि किस किस्म दी बयानबाजियां हुई हैं। भागवत कहता नहीं ये हमारे भारत में नहीं होता है, ये 2 हैं, ये और होता है। और कई कहने जी रात को काम ते क्यों जाती हैं बीबियां, जी उन्होंने कपड़े उन्होंने नहीं पाए होंगे चज दे। सो कहने का मतलब यह है भी अज रावण नालों वर्स्ट फार्म दे दानव राक्षस जिहड़े ने उत्थों दियां गलियां सड़कां बाजारां च और सरकार दे तख्त ते बैठे ने। आ मोदी जिहदे हत्थ हज़ारां मुसलमानां दे खून नाल तां रंगे होए ने, किवें सैकड़ियां औरतां जिहड़ियां ने वो बेपत कीतियां ने इन्हां दे हिंदुत्वी गुंडियां ने, कई वो जिन्हां दी कुख च बच्चे सी और ये जिन्हां ने 30 साल राज कीता। नवंबर 84 च दिल्ली राजधानी दे विच हज़ारां सिखां दे नाल तां जो कीता ही कीता, और किवें सैकड़ियां सिख बीबियां दिल्ली होए, कानपुर होए, भारत भर दे विच गैंग रेप्स दा शिकार होईयां। सो ये किहड़ा इखलाकी हक रखदे ने। मैं तां इहदी इतिहासकता च गए बिना ही कहंदा है कि ये रजीम, ये सिस्टम, ये लोग जिन्हां दे अंदर इस किस्म की बारबैरिटी है, इन्हां नूं तां वैसे ही हक नहीं बनता कि बीते दे किसी की गल करन। ये पहला अपना देखण कि भी इन्हां दे पल्ले की है और ये की कर रहे हैं। और असीं समझदे हैं कि भी इहदे च कोई शक नहीं है कि इन्हां दे विच वो सारे झूठ, वो सारा सिस्टम, जो मैं चाणक्य नीति दे चारों हथियारां दी गल करदा हां, सो उन्होंने तो किस हद तक जाके ਜਿਹੜਾ ਉਹ ਐਕਸਪਲੋਇਟ ਕੀਤਾ ਸੋਸਾਇਟੀ ਨੂੰ। ਸੋ ਅੱਜ ਜਿਨ੍ਹਾਂ ਦੇ ਹੱਥ ਪਾਵਰ ਹੈ, ਇਹ ਰਾਵਣ ਨੇ ਤਾਂ ਜੇ ਸੋਨੇ ਦੀ ਲੰਕਾ ਦੀ ਗੱਲ ਹੈ ਕੁਛ ਤਾਂ ਚੰਗਾ ਕੀਤਾ ਹੋਏਗਾ, ਜਿੱਥੇ ਜਿਹਦੇ ਥੱਲੇ ਕਿ ਲੋਕ ਇੰਨੇ ਖੁਸ਼ਹਾਲ ਹੋਣਗੇ ਕਿ ਸੋਨਾ ਹੀ ਹੋਏਗਾ 4 ਚਫੇਰੇ। ਇਹ ਤਾਂ ਕਈ ਵਾਰੀ ਕਈ ਚੀਜ਼ਾਂ ਲੰਕਾ ਭਾਵੇਂ ਕਹਾਣੀ ਹੋਏ, ਪਰ ਇਸ ਦੇ ਉਲਟ ਇਹਨਾਂ ਦਾ ਹਾਲ ਕੀ ਹੈ ਵੀ ਇਹਨਾਂ ਦੇ ਇਸ ਭਾਰਤ ਦੇ ਵਿੱਚ ਜਿਹਨੂੰ ਬੜਾ ਇਹ ਪ੍ਰਾਈਡ ਕਹਿੰਦੇ ਨੇ, 40% ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਨਸੀਬ ਨਹੀਂ। ਜਿਹੜਾ ਅੰਨਦਾਤਾ ਹੈ ਉਹ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਆਤਮਘਾਤ ਕਰ ਰਹੇ ਨੇ। ਔਰਤਾਂ ਦੇ ਤੁਸੀਂ ਇਹਨਾਂ ਦੇ ਹਿਊਮਨ ਰਾਈਟ ਕਮਿਸ਼ਨ ਦੇ ਹੀ ਅੰਕੜੇ ਕੱਢ ਲਓ ਤੇ ਬੰਦਾ ਕਹਿੰਦਾ ਵੀ ਇਹ ਜਾਨਵਰ ਰਹਿੰਦੇ ਨੇ ਇੱਥੇ, ਉਹਨਾਂ ਦਾ ਵੀ ਕੋਈ ਲਾਅ ਹੁੰਦਾ, ਜਿਹੜਾ ਰੂਲ ਆਫ ਦਾ ਜੰਗਲ ਵੀ ਕੋਈ ਰੂਲ ਹੁੰਦਾ, ਤੇ ਲਾਲਚ ਲੋਕ ਨੇ। ਇਹ ਕਿਹੜਾ, ਇਹ ਤਾਂ ਇੱਕ ਫਰਾਡ ਬਣਾਇਆ ਹੋਇਆ ਆਮ ਲੋਕਾਂ ਨੂੰ ਇਸ ਕਿਸਮ ਦੇ ਧਾਰਮਿਕ ਰਸਮਾਂ ਦੇ ਨਾਂ ਥੱਲੇ ਤੁਸੀਂ ਛੁੱਟੀਆਂ ਕਰੀ ਜਾਓ। ਸਾਲ ਚੋਂ 32 ਛੁੱਟੀਆਂ ਹੁੰਦੀਆਂ ਨੇ ਇਦਾਂ ਦੀਆਂ, ਕੋਈ ਇਹ ਦਿਨ ਆ ਗਿਆ, ਕੋਈ ਉਹ ਆ ਗਿਆ, ਪਰ ਲੋਕਾਂ ਦਾ ਹਾਲ ਜਿਹੜਾ ਉਹ ਕਿਸ ਕਦਰ ਹੈ ਇਹ ਗੱਲ ਸਾਹਮਣੇ ਆ। ਹਿਊਮਨ ਡਿਵੈਲਪਮੈਂਟ ਰਿਪੋਰਟ ਦੇ ਅੰਕੜੇ ਕੱਢ ਲਓ, ਦੂਸਰੀਆਂ ਰਿਪੋਰਟਾਂ ਕੱਢ ਲਓ। ਵੀਰ ਅਮਰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਰਸਾ ਸੁਣਾ ਲੈਣਾ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।